ਜਿਸ ਤਰ੍ਹਾਂ ਆਪਾਂ ਸਵੇਰੇ ਵੀ ਕੀਤਾ ਸੀ। ਉਹ ਜਿਹੜੀ ਖਬਰ ਆ ਵੀ ਕਿਸ ਤਰ੍ਹਾਂ ਇੱਕ ਪੰਜਾਬੀ ਨੌਜਵਾਨ ਜੋ ਇੱਕ ਗਰੋਸਰੀ ਸਟੋਰ ਦੇ ਉੱਤੇ ਕਲਰਕ ਆ, ਉਹਦੇ ਉੱਤੇ ਇੱਕ ਚੋਰ ਨੇ ਜਿਹੜਾ ਆ ਮਿੱਟੀ ਦਾ ਤੇਲ ਸਿੱਟ ਕੇ ਅੱਗ ਲਾ ਦਿੱਤੀ ਤੇ ਉਹ ਹਸਪਤਾਲ ਦੇ ਵਿੱਚ ਇਸ ਟਾਈਮ ਜੇਰੇ ਇਲਾਜ ਦੇ ਅੰਡਰ ਆ ਤੇ ਉਹ ਪੂਰੀ ਖਬਰ ਹੁਣ ਅਮਰੀਕਾ ਦੇ ਵਿੱਚ ਫੈਲੀ ਹੋਈ ਆ। ਹਾਲਾਂਕਿ ਕੁਝ ਦਿਨ ਪਹਿਲਾਂ ਦੀ ਆ। ਕਹਿੰਦੇ ਵੀ ਇਹ ਜਿਹੜਾ ਚੋਰ ਆ ਕੈਂਡਲ ਲੈਬਨਨ ਬੋਲਟਨ ਨਾਮ ਦਾ 38 ਸਾਲਾਂ ਦਾ, ਉਹਦੇ ਤੇ ਹੁਣ ਫੈਲਨੀਜ਼ ਲੱਗੀਆਂ ਆ ਕਾਫੀ। ਸਤੰਬਰ 22 ਨੂੰ ਇਹ ਸਾਰਾ ਕੁਝ ਵਾਪਰਿਆ ਸੀ, ਪਰ ਕੱਲ ਤੋਂ ਹੀ ਇਹ ਨਿਊਜ਼ ਦੇ ਵਿੱਚ ਜ਼ਿਆਦਾ ਆਉਣਾ ਸ਼ੁਰੂ ਹੋਇਆ ਜਦੋਂ ਤੋਂ ਹੀ ਸਟੋਰ ਵਾਲਿਆਂ ਦੀ ਜਿਹੜੀ ਵੀਡੀਓ ਆ ਬਾਹਰ ਬਾਹਰ ਗਈ, ਕਿਸ ਤਰ੍ਹਾਂ ਅੱਗ ਲਾਈ ਗਈ। ਤੇ ਇਹ ਇਨਸੀਡੈਂਟ ਐਲ ਸਬਰਾਂਟੇ ਸ਼ਹਿਰ ਆ ਬੇ ਏਰੀਏ ਦੇ ਵਿੱਚ, ਉੱਥੇ ਵਾਪਰੀ ਐਪੀਅਨ ਫੂਡ ਤੇ ਲਿਕਰ ਸਟੋਰ ਤੇ। ਇੱਕ ਕਲਰਕ ਨੇ ਇਹ ਕਾਲੇ ਮੂਲ ਦਾ ਜੋ ਬਰਟਨ ਆ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਕਿਉਂਕਿ 3 ਵਾਰ ਅੱਗੇ ਇਹ ਸ਼ਾਪ ਲਿਫਟਿੰਗ ਉੱਥੇ ਕਰ ਚੁੱਕਿਆ ਸੀ। ਬਾਅਦ ਦੇ ਵਿੱਚ ਇਸੇ ਦੌਰਾਨ ਉਸਨੇ ਫਲੈਮੇਬਲ ਕੈਮੀਕਲਸ ਇਸ ਇੱਕ ਕੈਸ਼ੀਅਰ ਦੇ ਉੱਤੇ ਸਿੱਟ ਦਿੱਤੇ ਤੇ ਨਾਲ ਹੀ ਆਪਣਾ ਜਿਹੜਾ ਸਿਗਰਟਾਂ ਨੂੰ ਜਿਹੜਾ ਹੈਗਾ ਆ ਅੱਗ ਲਾਉਣ ਵਾਲਾ ਲਾਈਟਰ ਆ ਉਹ ਔਨ ਕਰ ਦਿੱਤਾ, ਜਿਹਦੇ ਨਾਲ ਸੂਰਜ ਨਾਮ ਦਾ ਇਹ ਜਿਹੜਾ ਨੌਜਵਾਨ ਆ ਇਹਨੂੰ ਅੱਗ ਪੂਰੀ ਤਰ੍ਹਾਂ ਲੱਗ ਗਈ। ਬਾਅਦ ਦੇ ਵਿੱਚ ਬੁਝਾਉਣ ਦੇ ਵਿੱਚ ਕਾਮਯਾਬ ਹੋ ਗਿਆ, ਪਰ ਉਸ ਨੂੰ ਸੇਂਟ ਫਰਾਂਸਿਸ ਮੈਮੋਰੀਅਲ ਹਸਪੀਟਲ ਸੈਨ ਫਰਾਂਸਿਸਕੋ ਦੇ ਵਿੱਚ ਐਡਮਿਟ ਕੀਤਾ ਗਿਆ। ਇਹ ਉਹਨਾਂ ਦੀ ਵਾਈਫ ਆ ਜੋ ਉਹਨਾਂ ਨੇ ਦੱਸਿਆ ਹੈਗਾ। ਪ੍ਰੋਸੀਕਿਊਟਰਸ ਬਰਟਨ ਨੂੰ ਚਾਰਜ ਕਰਨਗੇ ਕਿਉਂਕਿ ਕਹਿੰਦੇ ਪਈ ਇਸ ਦੇ ਨਾਲ ਬਹੁਤ ਜ਼ਿਆਦਾ ਜਿਹੜਾ ਆ ਫਿਜ਼ੀਕਲ ਤੇ ਸਾਈਕੋਲੋਜੀਕਲ ਫੈਕਟ ਜੋ ਆ ਉਹ ਸੂਰਜ ਦੇ ਉੱਤੇ ਪਿਆ ਹੈਗਾ, ਜੋ ਮੁੰਡਾ ਕੈਸ਼ੀਅਰ ਸੀਗਾ। ਇਹ ਵੀ ਦੱਸਦੀ ਜਾਈਏ ਇਹ ਜਿਹੜਾ ਬਰਟਨ ਆ, ਜਿਹੜਾ ਚੋਰ ਲੁਟੇਰਾ ਸੀ, 2004 ਤੋਂ ਲੈ ਕੇ ਹੁਣ ਤੱਕ ਇਹਦੇ ਤੇ ਬਹੁਤ ਕੇਸ ਚੱਲਦੇ ਆ। ਕਹਿੰਦੇ ਵੀ ਬਹੁਤ ਜ਼ਿਆਦਾ ਇਹਨੇ ਰੋਬਰੀਆਂ ਕੀਤੀਆਂ, ਬਹੁਤ ਜ਼ਿਆਦਾ ਵਰਗਲਰੀਜ਼ ਕੀਤੀਆਂ ਹੈਗੀਆਂ। ਕੋਰਟ ਦੇ ਰੈਕੋਰਡ ਸ਼ੋ ਕਰਦੇ ਆ ਆਲਾਮੀਡਾ ਕਾਉਂਟੀ ਚ, ਕੰਟਰਾ ਕੋਸਟਾ ਕਾਉਂਟੀ ਚ ਤੇ ਸੈਕਰਾਮੈਂਟੋ ਕਾਉਂਟੀ ਚ। ਹੁਣ ਦੇਖੋ ਵੀ ਇਦਾਂ ਦੇ ਬੰਦਿਆਂ ਦਾ ਕੀ ਇਲਾਜ ਆ। ਜਦੋਂ ਤਾਂ ਪ੍ਰੋਪੋਜੀਸ਼ਨ 553 ਸੀ ਉਸ ਟਾਈਮ ਤੇ ਤਾਂ ਡੇਵਿਡ ਕਰਟੀਜ਼ੀ ਤਾਂ ਜਿਹੜੇ ਐਸ਼ ਕਲਰ ਆ ਉਹ ਬਿੱਲ ਜਿਹੜਾ ਲੈ ਕੇ ਆਏ ਆ, ਹੁਣ ਅੱਜ ਕੱਲ ਗਵਰਨਰ ਦੇ ਕੋਲ ਆ। ਹਾਲਾਂਕਿ ਸਟੋਰਾਂ ਵਾਲਿਆਂ ਨੇ ਬਹੁਤ ਰੌਲਾ ਪਾਇਆ ਵੀ ਜੀ ਨਹੀਂ ਆਹ ਹੋ ਜਾਣਾ ਉਹ ਹੋ ਜਾਣਾ, EMPLOYEE ਦੀ ਸੇਫਟੀ। ਇੱਥੇ EMPLOYEE ਦੀ ਸੇਫਟੀ ਕੀ ਕੰਮ ਕਰੂਗੀ? ਇੱਥੇ ਹੁਣ ਸਟੋਰ ਮਾਲਕਾਂ ਦਾ ਕੀ ਕਸੂਰ ਆ, EMPLOYEE ਦਾ ਕੀ ਕਸੂਰ ਹੈਗਾ? ਸੋ ਇਹ ਜਿਹੜੇ ਪੋਲੀਟੀਸ਼ੀਅਨ ਆ, ਹੁਣ ਇਲੈਕਸ਼ਨ ਆਣੀ ਆ, ਇਹਨਾਂ ਸਾਰਿਆਂ ਨੂੰ ਯਾਦ ਰੱਖੋ। ਅੱਵਲ ਤਾਂ ਇੱਕ ਬਹੁਤ ਵੱਡਾ ਪ੍ਰੋਟੈਸਟ ਆ ਜਿਹੜੇ ਬਿਜ਼ਨਸ ਓਨਰਸ ਆ ਉਹਨਾਂ ਨੂੰ ਕਰਨਾ ਚਾਹੀਦਾ ਸੈਕਰਾਮੈਂਟੋ ਦੇ ਵਿੱਚ। ਪਿਛਲੇ ਦਿਨਾਂ 'ਚ ਓਕਲੈਂਡ 'ਚ 270 ਦੇ ਕਰੀਬ ਬਿਜ਼ਨਸ ਓਨਰਸ ਨੇ ਅੱਧੇ ਦਿਨ ਲਈ ਆਪਣੇ ਬਿਜ਼ਨਸ ਬੰਦ ਕੀਤੇ ਤੇ ਬਹੁਤ ਵੱਡਾ ਪ੍ਰੋਟੈਸਟ ਕੀਤਾ ਵੀ ਹਰ ਰੋਜ਼ ਬ੍ਰੇਕ ਇਨ ਰੋਬਰੀ ਹੋ ਰਹੀਆਂ। ਵੀ ਇਹ ਜਿੱਦਾਂ ਦਾ ਇਦਾਂ ਲੱਗ ਰਿਹਾ ਵੀ ਤੁਸੀਂ ਅਮਰੀਕਾ 'ਚ ਨਹੀਂ ਇੱਕ ਥਰਡ ਕੰਟਰੀ ਦੇ ਵਿੱਚ ਰਹਿ ਰਹੇ। ਬਿਲਕੁਲ ਹਰਜੋਤ ਸਿੰਘ ਜੀ, ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਇਹ ਵਾਪਰੀ ਆ ਅਲਸ ਬਰਾਂਟੇ ਦੇ ਵਿੱਚ। ਉਹ ਬੰਦੇ ਨੇ ਆਪਣਾ ਲਾਸਟ ਨੇਮ ਤਾਂ ਨਹੀਂ ਦੱਸਿਆ। 2 ਜਾਣੇ ਸੀਗੇ ਉਸ ਟਾਈਮ ਉਸ ਸਟੋਰ ਦੇ ਉੱਤੇ ਕੰਮ ਕਰ ਰਹੇ। ਟ੍ਰਾਂਜ਼ੀਐਂਟ ਸੀਗਾ, ਕਾਲੇ ਮੂਲ ਦਾ ਵੀ ਸੀਗਾ ਤੇ ਹੋਮਲੈਸ ਵੀ ਸੀਗਾ। ਇੱਥੋਂ ਗੁਜ਼ਰ ਰਿਹਾ ਸੀ, ਉਹਨੇ ਚੋਰੀਆਂ ਕੀਤੀਆਂ, ਲਾਈਟਰ ਫਲੂਇਡ ਬਾਰ-ਬਾਰ ਚੋਰੀ ਕੀਤਾ ਤੇ ਮਿੱਟੀ ਦਾ ਤੇਲ ਬਾਅਦ 'ਚ ਇਵੈਂਚੁਅਲੀ ਸੂਰਜ ਦੇ ਮੂੰਹ ਦੇ ਉੱਤੇ ਸੁੱਟ ਕੇ ਉਸਨੇ ਅੱਗ ਲਾ ਦਿੱਤੀ। ਬਾਅਦ ਦੇ ਵਿੱਚ ਸੂਰਜ ਜਦ ਉਸਨੇ ਗੱਲਬਾਤ ਕੀਤੀ ਤਾਂ ਕਿਹਾ ਵੀ ਮੈਂ ਪੂਰੀ ਤਰ੍ਹਾਂ ਡਰ ਚੁੱਕਾ ਸੀ। ਮੈਂ ਆਪਣੇ ਹੱਥਾਂ ਦੇ ਨਾਲ ਮੂੰਹ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਕਹਿੰਦਾ ਮੈਨੂੰ ਕੁਛ ਸਮਝ ਨਹੀਂ ਆ ਰਿਹਾ ਸੀ ਤੇ ਹੁਣ ਮੈਨੂੰ ਬਹੁਤਾ ਕੁਛ ਚੇਤਾ ਵੀ ਨਹੀਂ ਆ। ਇੰਨਾ ਜ਼ਿਆਦਾ ਦਰਦਨਾਕ ਮਾਹੌਲ ਉਸ ਦੇ ਲਈ ਬਣ ਚੁੱਕਾ ਸੀ। ਹੀ ਜਸਟ ਲਿਟ ਦਾ ਫਾਇਰ ਔਨ ਮੀ, ਵੀ ਮੇਰੇ ਤੇ ਸਿੱਧੀ ਉਹਨੇ ਅੱਗ ਲਾ ਦਿੱਤੀ। ਮੈਂ ਝੱਟ ਦੇਣੀ ਰੈਸਟ ਰੂਮ ਵੱਲ ਨੂੰ ਗਿਆ, ਆਪਣੇ ਮੂੰਹ ਨੂੰ ਪਾਣੀ ਦੇ ਨਾਲ ਧੋਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ। ਕਹਿੰਦਾ ਹੁਣ ਜਦੋਂ ਵੀ ਮੈਂ ਆਪਣੀ ਸ਼ੀਸ਼ੇ ਦੇ ਵਿੱਚ ਆਪਣੇ ਆਪ ਨੂੰ ਦੇਖਦਾ ਆ ਕਲੀਨ ਕਰਕੇ ਆ, ਤਾਂ ਉਹ ਜਿਹੜੀ ਪੀੜ ਆ ਮੈਨੂੰ ਬਾਰ-ਬਾਰ ਨਜ਼ਰ ਆਉਂਦੀ ਆ। ਹੁਣ ਉਹਦੀ ਵਾਈਫ ਦੇ ਦੁਆਰਾ ਇੱਕ ਔਨਲਾਈਨ ਫੰਡ ਰੇਜ਼ਰ ਕੀਤਾ ਗਿਆ ਆ ਉਹਦੇ ਮੈਡੀਕਲ ਬਿਲਸ ਨੂੰ ਪੇ ਕਰਨ ਦੇ ਲਈ। ਮੈਂਟਲ ਟਰੋਮਾ, ਫਿਜ਼ੀਕਲ ਟਰੋਮਾ ਤੇ ਇਹ ਸਾਰਾ ਕੁਛ ਕਹਿੰਦੇ ਆ ਵੀ ਇਸ ਟਾਈਮ ਇਸ ਪਰਿਵਾਰ ਦੇ ਉੱਤੇ ਆਣ ਪਿਆ ਹੈਗਾ। ਨੌਜਵਾਨ ਜਿਹਾ ਹੀ ਲੱਗਦਾ ਸੀਗਾ। ਪਰਿਵਾਰ ਦੇ ਵਿੱਚ ਇਹ 2 ਜੀ ਹੈਗੇ ਆ ਇੱਥੇ ਜਿਹੜਾ ਉਹ ਦੱਸਿਆ ਜਾਂਦਾ ਆ। ਸੋ ਇਹ ਬਹੁਤ ਮਾੜੀ ਮੰਦਭਾਗੀ ਗੱਲ ਜਿਹੜੀ ਇਸ ਟਾਈਮ ਬਣੀ ਪਈ ਆ। ਵਰਕਪਲੇਸ ਵਾਇਲੈਂਸ ਤੋਂ ਬਚਾਉਣ ਦੇ ਲਈ ਸੋ ਕਾਲਡ ਉਹ ਜਿਹੜਾ ਬਿੱਲ ਆ, ਪਰ ਇਹਨਾਂ ਵਿਚਾਰਿਆਂ ਦਾ ਜਿਹੜਾ ਇਸ ਦੇ ਵਿੱਚ ਕੀ ਕਸੂਰ ਆ? ਜੇ ਉਹਨੂੰ ਰੋਕਣ ਲੱਗਦੇ ਆ ਤਾਂ ਇਹ ਸਾਰਾ ਕੁਛ ਹੁੰਦਾ ਆ। ਜੇ ਨਾ ਰੋਕੋ ਤਾਂ ਤੁਹਾਡਾ ਕੰਮ ਕਰਨ ਨੂੰ ਜੀ ਨਹੀਂ ਕਰੂਗਾ ਇਹੋ ਜਿਹੀ ਥਾਂ ਤੇ ਜਿੱਥੇ ਰੋਜ਼ ਚੋਰੀ ਜਿਹੜੀ ਆ ਉਹ ਹੋਈ ਜਾਂਦੀ ਆ। ਸੋ ਹੁਣ ਉਸ ਤੇ ਮਲਟੀਪਲ ਫੈਲਨੀਜ਼ ਆ। ਪੁਲਿਸ ਦਾ, ਡੀਏਜ਼ ਦਾ, ਕਾਉਂਟੀਜ਼ ਦਾ ਜਿਹੜਾ ਕੰਮ ਇਹ ਆ ਵੀ ਅਜਿਹੇ ਚੋਰਾਂ ਨੂੰ, ਅਜਿਹੇ ਕ੍ਰਾਈਮ ਨੂੰ ਜਿਹੜਾ ਉਹ ਨੱਥ ਪਾਈ ਜਾਵੇ, ਰੋਕਿਆ ਜਾਵੇ। ਜਿਸ ਤਰੀਕੇ ਦੇ ਨਾਲ ਇਹਨਾਂ ਚੋਰਾਂ ਦੇ ਕਹਿ ਲਓ ਹਰਜੋਤ ਸਿੰਘ ਜੀ ਵੀ ਹੱਥ ਖੁੱਲੇ ਨੇ, ਕਿਉਂਕਿ ਉਹਨਾਂ ਨੂੰ ਪਤਾ ਵੀ ਰੋਕਣਾ ਨਹੀਂ ਤੇ ਹੁਣ ਜਦੋਂ ਰੋਕਦੇ ਆ
ਤੇ ਫਿਰ ਇਸ ਪੱਧਰ ਦੇ ਉੱਤੇ ਜਿਹੜਾ ਉਹ ਪਹੁੰਚ ਜਾਂਦੇ ਆ। ਜੇ ਡੰਡਾ ਫੇਰਿਆ ਹੁੰਦਾ ਤਾਂ ਫਿਰ ਚੰਗੀ ਗੱਲ ਹੋਣੀ ਸੀ, ਫਿਰ ਪਤਾ ਨਹੀਂ ਇਹਨਾਂ ਦੇ ਨਾਲ ਕੀ ਜਿਹੜਾ ਉਹ ਵਾਪਰਦਾ। ਇਹ ਹੁਣ ਦੇਖੋ ਵੀ ਕੀ ਕੁਛ ਕਿੱਥੇ ਤੱਕ ਜਿਹੜੀ ਇਹ ਗੱਲ ਜਾਊਗੀ। ਕੈਲੀਫੋਰਨੀਆ ਨੂੰ ਕ੍ਰਾਈਮਫੋਰਨੀਆ ਨਾ ਬਣਾਓ। ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਜਿਹੜੀ ਆ ਉਹ ਰੋਕ ਲੱਗਣੀ ਚਾਹੀਦੀ ਆ। ਅਜਿਹੇ ਚੋਰਾਂ ਨੂੰ ਜਿਨ੍ਹਾਂ ਦੇ ਉੱਤੇ ਆਲਰੇਡੀ ਚੱਲ ਰਿਹਾ ਆ ਕੰਮ, ਉਹਨਾਂ ਨੂੰ ਭਾਈ ਅੰਦਰ ਜਿਹੜਾ ਉਹ ਡੱਕੋ। ਕੋਈ ਸਖਤ ਸਜ਼ਾਵਾਂ ਦੇਣੀਆਂ ਸ਼ੁਰੂ ਕਰੋ, ਤਾਂ ਹੀ ਕਿਸੇ ਨੂੰ ਕੰਨ ਹੋਣਗੇ। ਜਦੋਂ ਇਦਾਂ ਦਾ ਕੋਈ ਕੰਮ ਕਰਦਾ ਆ, ਕੋਈ ਚੋਰੀ ਕਰਕੇ ਬਾਹਰ ਆ ਜਾਂਦਾ ਆ, ਉਹਨਾਂ ਦੇ ਹੌਸਲੇ ਖੁੱਲ ਜਾਂਦੇ ਆ। ਉਹ ਕਹਿੰਦੇ ਅਗਲੀ ਵਾਰੀ ਹੋਰ ਵੀ ਕਰਾਂਗੇ, ਹੋਰ ਵੀ ਕਰਾਂਗੇ। ਬਾਉਂਡਰੀਜ਼ ਜਿਹੜੀਆਂ ਪੁਸ਼ ਹੋ ਰਹੀਆਂ। ਸੋ ਗੱਲ ਜਿਹੜੀ ਇਸ ਦੇ ਵਿੱਚ ਬਣਦੀ ਨਹੀਂ ਆ ਵੀ ਅੱਗੇ ਜਿਹੜਾ ਕਿੱਥੇ ਵੱਲ ਨੂੰ ਇਹ ਗੱਲ ਜਾ ਰਹੀ ਹੈ, ਬਹੁਤ ਮਾੜੀ ਪਾਸੇ ਵੱਲ ਨੂੰ ਆਪਣੇ ਹਾਲਾਤ ਵੱਧ ਰਹੇ ਆ। ਜੇ ਸਮਾਂ ਰਹਿੰਦੇ ਇਸ ਚੀਜ਼ ਦੇ ਉੱਤੇ ਕਾਬੂ ਨਾ ਆਇਆ ਤਾਂ ਕੀ ਹੋਣਾ ਆ ਵੀ ਹਰ ਇੱਕ ਦੇ ਹੌਸਲੇ ਹੋਰ ਵੀ ਜ਼ਿਆਦਾ ਇਹਨਾਂ ਚੋਰਾਂ ਦੇ ਖੁੱਲ ਜਾਣੇ ਆ, ਤੇ ਉਹਨਾਂ ਨੇ ਕਹਿਣਾ ਵੀ ਨਾ ਸਾਨੂੰ ਕੋਈ ਰੋਕੇ ਤੇ ਅਸੀਂ ਜੋ ਮਰਜ਼ੀ ਕਰੀ ਜਾਈਏ, ਕੋਈ ਸਾਨੂੰ ਇਹਦੇ ਤੇ ਕਾਰਵਾਈ ਨਹੀਂ ਹੋਣੀ, ਨਾ ਕਿਸੇ ਨੂੰ ਅੰਦਰ ਕਰਨਾ ਆ। ਚੋਰੀਆਂ ਜਿਹੜੀਆਂ ਉਹ ਮਾਫ ਕਰੀ ਚੱਲੋ, ਛੋਟੀਆਂ-ਛੋਟੀਆਂ ਬੇਲਾਂ ਰੱਖੋ ਜਾਂ ਕਈ ਥਾਵਾਂ ਦੇ ਉੱਤੇ ਬੇਲ ਵੀ ਨਾ ਰੱਖੋ, ਇਹਨਾਂ ਨੂੰ ਫੇਰ ਬਾਹਰ ਕੱਢ ਦਿਓ ਤੇ ਕਰਨਾ ਉੱਥੇ ਕੀ ਆ। ਕਿੰਨਾ ਤੇ ਚਿਰ ਸਾਰਾ ਝੱਲੀਏ ਕਾਸੀ ਹੁਣ। ਚ ਰਾਜਕਨਵੀਰ ਸਿੰਘ ਜੀ ਆਪਣਾ ਬਹੁਤ ਵੱਡਾ ਕਸੂਰ ਆ। ਜਦੋਂ ਅਸੀਂ ਵੋਟਾਂ ਪਾਉਂਦੇ ਆ, ਜਿੰਨੇ ਵੀ ਡਿਸਟ੍ਰਿਕਟ ਅਟਾਰਨੀ ਏਰੀਏ ਦੇ ਵਿੱਚ ਬਹੁਤ ਸਾਰੇ ਕਾਉਂਟੀਜ਼ ਚੁਣੇ ਗਏ ਆ, ਇਹ ਪ੍ਰੋਗਰੈਸਿਵ ਆ। ਵੀ ਇਹ ਤਾਂ ਇਦਾਂ ਆ ਵੀ ਜਿੱਦਾਂ ਪੂਰਾ ਕੈਲੀਫੋਰਨੀਆ ਦਾ ਭੱਠਾ ਹੀ ਬਿਠਾਣਾ ਹੈਗਾ। ਡਾਇਨ ਬੈਕਟਨ ਪ੍ਰੋਗਰੈਸਿਵ ਡਿਸਟ੍ਰਿਕਟ ਅਟਾਰਨੀ ਆ ਕੰਟਰਾ ਕੋਸਟਾ ਕਾਉਂਟੀ ਦੀ। 2022 ਦੀ ਇਲੈਕਸ਼ਨ ਚ ਜਾਰਜ ਸੋਰੋਸ ਨੇ ਇਹਨੂੰ $1 ਮਿਲੀਅਨ ਜਿਹੜੀ ਉਹਦੀ ਆਰਗੇਨਾਈਜੇਸ਼ਨ ਉਹਨੂੰ ਫੰਡ ਕੀਤਾ ਸੀ। ਇਹਦੇ ਨਾਲ ਕਹਿੰਦੇ ਬਰਗਲਰੀਜ਼ ਜਿਹੜੀਆਂ ਆ ਥਰਡ ਟਾਈਮ ਜਿਹੜੀਆਂ ਰੇਜ਼ ਹੋਈਆਂ ਆ, ਕਾਰਾਂ ਦੀਆਂ ਚੋਰੀਜ਼ 5 ਟਾਈਮ ਰੇਜ਼ ਹੋ ਗਈਆਂ ਆ, ਤੇ ਰੇਪ 7.5% ਰੇਜ਼ ਹੋਏ ਆ 1 ਸਾਲ ਦੇ ਵਿੱਚ। ਇਹ ਕੰਟਰਾ ਕੋਸਟਾ ਕਾਉਂਟੀ ਦੀ ਆ। ਉਹਦੇ ਨਾਲੇ ਆ ਜਾ ਹੁਣ ਅਲਾਮੀਡਾ ਕਾਉਂਟੀ ਦੇ ਵਿੱਚ, ਜਿੱਥੇ ਓਕਲੈਂਡ ਆ। ਓਕਲੈਂਡ ਨੂੰ ਏਦਾਂ ਦਾ ਗੰਦਾ ਸ਼ਹਿਰ ਬਣਾਤਾ। ਉੱਥੇ ਦੀ ਜਿਹੜੀ ਡਿਸਟ੍ਰਿਕਟ ਅਟਾਰਨੀ ਉਹ ਵੀ ਪ੍ਰੋਗਰੈਸਿਵ ਆ, ਪਮੇਲਾ ਪ੍ਰਾਈਸ ਕਰਕੇ ਆ। ਹਨਾ ਇਦਾਂ ਹੀ ਜਿਹੜਾ ਸੈਨ ਫਰਾਂਸਿਸਕੋ ਚ ਸਰੋਤਿਆਂ ਨੂੰ ਯਾਦ ਹੋਊਗਾ, ਉੱਥੇ ਦਾ ਡਿਸਟ੍ਰਿਕਟ ਅਟਾਰਨੀ ਚੈਸਾ ਬੋਰਡਨ ਸੀ, ਉਹ ਵੀ ਪ੍ਰੋਗਰੈਸ। ਉਹਨੂੰ ਰੀਕਾਲ ਕੀਤਾ ਸੀ, ਡੈਮੋਕ੍ਰੇਟਾਂ ਨੇ ਉਹਨੂੰ ਰੀਕਾਲ ਕੀਤਾ ਵੀ ਭਈ ਇਹ ਤੂੰ ਤਾਂ ਬਾਹਲਾ ਹੀ ਗੰਦ ਪਾਤਾ। ਹਨਾ ਤੇ ਸੋ ਇਹ ਹਾਲ ਆ ਹੁਣ। ਇਹਦਾ ਇੱਕੋ ਹੀ ਇੱਕ ਸੋਲੂਸ਼ਨ ਆ, ਜਦੋਂ ਇਲੈਕਸ਼ਨ ਆਉਂਦੀ ਆ ਉਦੋਂ ਐਕਟਿਵ ਹੋ। ਜਿਹੜੇ ਲੋਕ ਆ ਤੁਹਾਡੇ ਘਰਾਂ 'ਚ ਆ ਜਾਂਦੇ ਆ ਜੀ ਅਸੀਂ ਬੈਲਟ ਚੱਕ ਕੇ ਲੈ ਜਾਾਂਗੇ, ਆਹ ਜਿਹੜਾ ਡੀਏ ਆ ਪਹਿਲਾਂ ਉਹਨੂੰ ਚੱਜ ਨਾਲ ਚੈੱਕ ਕਰੋ ਵੀ ਕਿੱਥੇ ਤੂੰ ਖੜੂਗਾ ਬਿਜ਼ਨਸ ਦੇ ਨਾਲ, ਆਮ ਲੋਕਾਂ ਦੇ ਨਾਲ। ਸੋ ਇਹ ਸਾਡਾ ਰੇਡੀਓ ਦਾ ਮਕਸਦ ਇਹ ਆ ਵੀ ਤੁਹਾਨੂੰ ਇਨਫੋਰਮ ਕਰੀ ਜਾਣਾ, ਤੇ ਹੁਣ ਬੜੇ ਧਿਆਨ ਦੇ ਨਾਲ ਸਾਰਿਆਂ ਨੂੰ 100% VOTING ਹੋਣੀ ਚਾਹੀਦੀ ਆ ਆਪਣੀ ਕਮਿਊਨਿਟੀ ਦੀ। ਜਿੱਥੇ ਜਿੱਥੇ ਵੀ ਜਿਹੜੇ ਇਦਾਂ ਦੇ ਇਲੈਕਟ ਹੁੰਦੇ, ਕਿਉਂ ਡਿਸਟ੍ਰਿਕਟ ਅਟਾਰਨੀ ਦੀ ਇਲੈਕਸ਼ਨ ਹੁੰਦੀ ਆ। ਹੁਣ ਦੇਖੋ ਜੇ ਇਦਾਂ ਦੇ ਬੰਦੇ ਤੁਸੀਂ ਡਿਸਟ੍ਰਿਕਟ ਅਟਾਰਨੀ ਚੁਣੋਗੇ, ਜਿਹੜੇ ਇਸ ਬੰਦੇ ਨੇ ਕਿੰਨੇ ਕ੍ਰਾਈਮ ਕੀਤੇ, ਕਿੰਨੀਆਂ ਰੌਬਰੀਆਂ ਕੀਤੀਆਂ, ਤੇ ਬਾਹਰ ਤੁਰਿਆ ਫਿਰਦਾ ਸੀ। ਸੋ ਧਿਆਨ ਦੇ ਨਾਲ ਵੋਟ ਪਾਇਆ ਕਰੋ, ਦੇਖਿਆ ਕਰੋ। ਵੀ ਨੀਡ ਜਿਹੜੇ ਭਾਈ ਕ੍ਰਾਈਮ ਨੂੰ ਲੀਨੀਅੰਟਲੀ ਨਾ ਲੈਣ, ਉਸ ਦੇ ਉੱਤੇ ਟਫ ਸਟੈਂਡ ਜਿਹੜੇ ਉਹ ਲੈਣੇ ਚਾਹੀਦੇ ਆ।